अस्सलाम वालेकुम, सत श्री अकाल जी। उम्मीद करना कि सारे ठीक हो ते अच्छा जी। इसके दा दूसरा पार्ट और फिर वो चीज़ां रिपीट करां दा कि ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈ ਹੈ ਮੇਰੇ WhatsApp ਨੰਬਰ ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਵੀ ਸ਼ੇਅਰ ਹੋਵੇ ਕਿਉਂਕਿ ਇਹਦੇ ਨਾਲ ਬੜੀ ਹੈਲਪ ਮਿਲਦੀ ਹੈ। ਇਹ ਜਿਹੜੇ ਤੁਸੀਂ ਇਸਕੇ ਦੇ ਵੇਖਦੇ ਹੋ ਹੈ ਜਿਹੜੀ ਮੈਂ ਵੀਡੀਓ ਅਪਲੋਡ ਕਰਨਾ ਜਿਹੜੇ ਬੰਦੇ ਲਗਾਤਾਰ ਵੀਡੀਓ ਵੇਖ ਰਹੇ ਨੇ ਉਹਨਾਂ ਨੂੰ ਅੰਦਾਜ਼ਾ ਹੋਵੇਗਾ ਕਿ ਕਿਹੜੇ ਸਵਾਲ ਜਿਹੜੇ ਨੇ ਬਾਰ-ਬਾਰ ਇਸ ਐਗਜ਼ਾਮੇ ਵਿੱਚ ਆਉਂਦੇ ਨੇ। ਠੀਕ ਹੈ, ਇਸ ਚੀਜ਼ ਦਾ ਫਾਇਦਾ ਚੁੱਕ ਲਵਿਆ ਕਰੋ। ਉਹ ਨਿਰੇ ਸਵਾਲ ਹੀ ਨਹੀਂ ਆਪਣੇ ਕਲੀਅਰ ਕਰਨੇ। ਮਸਲਨ ਹੁਣ ਇਹ 16 ਨੰਬਰ ਸਵਾਲ ਹੈ, ਇਹ ਜਿਹੜੇ ਪੇਜ ਤੋਂ ਆਏ ਹੈ ਉਹ ਆਪਣਾ ਪੇਜ ਪੂਰਾ ਕਲੀਅਰ ਕਰ ਲੈਣਾ। ਜ਼ਿਆਦਾਤਰ ਹੁੰਦਾ ਇੰਝ ਹੀ ਹੈ ਕਿ ਉਸ ਪੇਜ ਦੇ ਵਿੱਚੋਂ ਹੀ ਸਵਾਲ ਆਉਂਦੇ ਰਹਿੰਦੇ, ਕਦੀ ਇੱਕ ਕਰ ਦਿੱਤਾ, ਕਦੀ ਦੂਸਰਾ, ਕਦੀ ਤੀਸਰਾ, ਤੇ ਨਹੀਂ ਤੇ ਬਾਰ-ਬਾਰ ਉਹ ਵੀ ਸਵਾਲ ਵੀ ਸੇਮ ਵੀ ਸਵਾਲ ਜਿਹੜਾ ਉਹ ਰਿਪੀਟ ਹੁੰਦਾ ਰਹਿੰਦਾ ਹੈ। ਠੀਕ ਹੈ, ਇਸ ਵਾਸਤੇ ਆਖਣਾ ਕਿ ਐਸਕੇ ਦੇ ਵਾਲੀਆਂ ਵੀਡੀਓ ਜਿਹੜੀਆਂ ਨੇ ਇਹ ਜ਼ਰੂਰ ਵੇਖਿਆ ਕਰੋ। ਤੇ ਬਾਕੀ ਜੀ ਨਵੇਂ ਸਟੂਡੈਂਟ ਵਾਸਤੇ ਇਸ ਚੈਨਲ ਉੱਤੇ 3 ਤੇ 20 ਦਾ ਪੂਰਾ ਕੋਰਸ ਅਪਲੋਡ ਹੈ, ਸਾਰੇ ਦਾ ਸਾਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ 3 ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ ਗੂਗਲ ਤੋਂ। ਤੇ ਚਲੋ ਜੀ, 16 ਨੰਬਰ ਸਵਾਲ, quando assicurazione per la responsabilità civile auto ਜਦੋਂ ਕਹਿੰਦਾ ਇੰਸ਼ੋਰੈਂਸ ਇਹ ਸcaduta ਦੀ ਵੈਲਿਡਿਟà ਖਤਮ ਹੋਈ ਹੈ ਇਹ ਪੋਸੀਬਲ lasciare il veicolo ਤੇ ਕਹਿੰਦਾ ਗੱਡੀ ਨੂੰ ਛੱਡਣਾ ਮੁਮਕਨ ਹੈ ਇਨ ਸੋਸਤਾ ਪਾਰਕਿੰਗ ਦੇ ਵਿੱਚ ਸੁਲੇ ਸਟਰਾਦੇ ਪੁਬਲਿਕੇ ਪਬਲਿਕ ਸੜਕਾਂ ਦੇ ਉੱਤੇ। ਫਾਲਤੂ ਜੀ ਜਦੋਂ ਇੰਸ਼ੋਰੈਂਸ ਖਤਮ ਹੋ ਜਾਵੇ ਅਸੀਂ ਬਾਹਰ ਪਬਲਿਕ ਸੜਕ ਦੇ ਉੱਤੇ ਜਾਂ ਪਬਲਿਕ ਪਾਰਕਿੰਗ ਦੇ ਉੱਤੇ ਗੱਡੀ ਖੜੀ ਨਹੀਂ ਕਰ ਸਕਦੇ। ਆਪਣੀ ਪ੍ਰਾਈਵੇਟ ਜਗ੍ਹਾ ਵਿੱਚ ਖੜੀ ਕਰ ਸਕਦੇ ਹੋ ਲੇਕਿਨ ਪਬਲਿਕ ਸੜਕ ਦੇ ਉੱਤੇ ਨਹੀਂ ਜਾਂ ਪਬਲਿਕ ਪਾਰਕਿੰਗ ਦੇ ਵਿੱਚ ਨਹੀਂ। 17 ਨੰਬਰ, ਨਿਸ਼ਾਨ ਦਾ ਕੀ ਮਤਲਬ ਜੀ? dritto di precedenza ਖਤਮ ਹੋ ਗਿਆ। Il segnale raffigurato preannuncia ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਕਿ si sta percorrendo ਵੀ ਤੁਸੀਂ ਚੱਲਦੇ ਹੋ ਪਏ una strada ਇੱਕ ਸੜਕ ਤੇ con dritto di precedenza ਜਿਸ ਦੀ ਸਿੱਧੀਆਂ ਪਹਿਲੇ ਫਾਲਤੂ ਦੀ dritto di precedenza ਖਤਮ ਹੋ ਗਿਆ। 18 ਨੰਬਰ, ਅੱਛਾ ਜੀ ਜਿਹੜੀ ਕੋਨੋ ਹੈ ਸੜਕ ਤੇ ਉਦੋਂ ਇਸਤੇਮਾਲ ਹੁੰਦੀ ਹੈ ਜਦੋਂ ਸੜਕ ਦੇ ਉੱਤੇ ਥੋੜੀ ਦੇਰ ਵਾਸਤੇ ਕੰਮ ਚੱਲ ਰਿਹਾ ਹੋਵੇ, ਆਰਜ਼ੀ ਤੌਰ ਤੇ ਨਾ ਕੰਮ ਕਰਨਾ ਹੋਵੇ। ਠੀਕ ਹੈ, ਮਸਲਨ ਜੇ ਫਾਰ ਐਗਜ਼ਾਮਪਲ ਸੜਕ ਦੇ ਉੱਤੇ ਐਕਸੀਡੈਂਟ ਹੋ ਜਾਂਦਾ ਹੈ ਔਰ ਉਹ ਗੱਡੀਆਂ ਸੜਕ ਦੇ ਉੱਤੇ ਹੀ ਨੇ ਤੇ ਥੋੜਾ ਜਿਹਾ ਰਸਤਾ ਚੇਂਜ ਕਰਨ ਵਾਸਤੇ ਵੀ ਇਹ ਕੋਨ ਇਸਤੇਮਾਲ ਹੋ ਸਕਦੀ ਹੈ। ਜਾਂ ਜਿਸ ਤਰ੍ਹਾਂ ਸੜਕ ਦੇ ਉੱਤੇ ਪੇਂਟ ਕਰਦੇ ਨੇ, ਲੈਣਾ ਲਾ ਰਹੇ ਹੁੰਦੇ ਨੇ, ਉਦੋਂ ਵੀ ਇਸ ਕੋਨ ਦਾ ਇਸਤੇਮਾਲ ਹੁੰਦਾ ਹੈ। Il cono raffigurato ਜਿਹੜੀ ਕੋਨ ਬਣਾ ਦਿਖਾਈ ਗਈ ਹੈ si usa ਕਹਿੰਦਾ ਇਸਤੇਮਾਲ ਹੁੰਦੀ ਹੈ su strade ਉਹਨਾਂ ਸੜਕਾਂ ਤੇ dove avvengono abbondati nevicati ਜਿੱਥੇ ਮਤਲਬ ਬਰਫ਼ਬਾਰੀ ਹੁੰਦੀ ਕਹਿੰਦਾ ਉੱਥੇ ਇਸਤੇਮਾਲ ਹੁੰਦੀ ਹੈ। ਫਾਲਤੂ 19 ਨੰਬਰ, lo spazio di frenatura ਕਹਿੰਦਾ ਜਿਹੜੀ spazio di frenatura ਵੇ aumenta ਇਹ ਵੱਧ ਜਾਏਗੀ se la strada è in discesa ਅਗਰ ਸੜਕ ਢਲਾਣ ਵਾਲੀ ਹੈ। ਵੇਰੋ ਜੀ। 20 ਨੰਬਰ, il conducente ਕਹਿੰਦਾ ਡਰਾਈਵਰ ਹੈ ਕਿ intende effettuare il sorpasso ਜਿਹੜਾ ਓਵਰਟੇਕ ਕਰਨਾ ਚਾਹੁੰਦਾ ਹੈ ha l'obbligo ਕਹਿੰਦਾ ਉਹ ਤੇ ਲਾਗੂ ਹੁੰਦਾ ਹੈ di azionare il segnale acustico ਮਤਲਬ ਹਾਰਨ ਵਜਾਣਾ ਕਹਿੰਦਾ ਉਹਦੇ ਤੇ ਲਾਗੂ ਹੁੰਦਾ ਹੈ। ਫਾਲਤੂ ਜੀ ਹਾਰਨ ਵਜਾਣਾ ਨਹੀਂ, ਇਸ਼ਾਰਾ ਲਾਣਾ ਲਾਗੂ ਹੁੰਦਾ ਹੈ। 21 ਨੰਬਰ, i catadiotri sono dispositivi ਕਹਿੰਦਾ catadiotri ਉਹ ਕਹਿ ਲੋ ਕਿ ਕਹਿੰਦਾ ਉਹ ਚੀਜ਼ਾਂ ਨੇ ਕਿ riflettono la luce ਜਿਹੜੀਆਂ ਰੋਸ਼ਨੀ ਨੂੰ ਕਹਿ ਲੋ ਕਿ ਵਾਪਸ ਦੇਦੀਆਂ, ਜਿਸ ਤਰ੍ਹਾਂ ਉੱਪਰ ਇਹਦੇ ਲਾਈਟ ਪੈਂਦੀ ਹੈ ਔਰ ਇਹ ਅੱਗੋਂ ਚਮਕਦੀ ਹੈ। ਵੇਰੋ ਕਿਉਂਕਿ ਇਹਦਾ ਕੰਮ ਹੀ ਇਹੀ ਹੈ। 22 ਨੰਬਰ, un conducente ਇੱਕ ਡਰਾਈਵਰ che ha assunto ਜਿਹਨੇ ਇਸਤੇਮਾਲ ਕੀਤੀ ਹੈ una quantità eccessiva di bevande alcoliche ਜ਼ਿਆਦਾ alcol ਇਸਤੇਮਾਲ ਕੀਤੀ ਹੈ non può recuperare velocemente ਕਹਿੰਦਾ ਉਹ ਤੇਜ਼ੀ ਦੇ ਨਾਲ ਰਿਕਵਰ ਨਹੀਂ ਕਰ ਸਕਦਾ ਇਦੋਨਿਤਾ la guida ਸਹੀ ਡਰਾਈਵਿੰਗ ਦੇ ਲਈ specie ਖਾਸ ਤੌਰ ਤੇ se ha assunto anche dei farmaci ਭਾਵੇਂ ਉਹਨੇ ਮੈਡੀਸਨ ਯੂਜ਼ ਕੀਤੀ ਹੈ। ਵੇਰੋ 23 ਨੰਬਰ, una frenatura poco efficiente ਕਹਿੰਦੇ ਇੱਕ ਬ੍ਰੇਕ ਥੋੜਾ ਕੰਮ ਕਰਦੀ ਹੈ ਉਹ squilibrata ਜਾਂ ਅਨਬੈਲੈਂਸ ਲੱਗਦੀ ਹੈ। può essere causata ਕਹਿੰਦੇ ਵਜ੍ਹਾ ਬਣ ਸਕਦੀ ਹੈ del consumo eccessivo dei meccanismi del freno di stazionamento ਹੈਂਡ ਬ੍ਰੇਕ ਦੇ ਜਿਹੜੇ ਕਹਿੰਦੇ ਉਹ ਕਹਿ ਲਓ ਜਿਹੜੇ ਲੈਦਰ ਹੁੰਦੇ ਨੇ, ਰਬੜ ਹੁੰਦੇ ਨੇ, ਕਹਿੰਦਾ ਉਹਦੇ ਜ਼ਿਆਦਾ ਘਸਣੇ ਦੀ ਵੀ ਵਜ੍ਹਾ ਹੋ ਸਕਦੀ ਹੈ। ਫਾਲਤੂ ਜੀ ਹੈਂਡ ਬ੍ਰੇਕ ਦਾ ਇਹਦੇ ਨਾਲ ਕੋਈ ਤਲਕ ਨਹੀਂ। 24 ਨੰਬਰ ਜੀ, ਅੱਛਾ ਜੀ ਇਹ ਪਨੇਲੀਆਂ ਵੀ ਇੰਪੋਰਟੈਂਟ ਨੇ। in presenza del segnale raffigurato ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ ਇਹ del semaforo a tre luci ਤੇ ਤਿੰਨ ਲਾਈਟਾਂ ਵਾਲੇ ਇਸ਼ਾਰੇ ਦੀ ਮੌਜੂਦਗੀ ਵਿੱਚ dobbiamo dare la precedenza ਕਹਿੰਦਾ ਐਸਾ ਹੱਕ ਦੇਣਾ ਹੈ se il semaforo è spento ਅਗਰ ਇਸ਼ਾਰਾ ਬੰਦ ਹੈ
ਇਹ ਏਜੰਟ ਦਲ ਟ੍ਰੈਫਿਕੋ ਤੇ ਟ੍ਰੈਫਿਕ ਵਾਲਾ ਚਿਓਰ ਦਿਨਾਂ ਦੀ ਪਸਾਰੇ ਸਾਨੂੰ ਗੁਜ਼ਰਨੇ ਦੀ ਇਜਾਜ਼ਤ ਦਿੰਦਾ ਹੈ। ਫਾਲਸੋ ਜੀ, ਅਗਰ ਸਾਨੂੰ ਗੁਜ਼ਰਨੇ ਦੇ ਕਹਿ ਰਿਹਾ ਤੇ ਫਿਰ ਸਾਡੀ ਪਹਿਲ ਹੋਈ, ਇਹ ਕਹਿ ਰਿਹਾ ਤੁਸੀਂ ਹੱਕ ਦੇਣਾ ਹੈ। 5 ਨੰਬਰ, ਅੱਛਾ ਜੀ, ਇਹ ਤਸਵੀਰ ਜਿਹੜੀ ਹੈ ਇਹ ਜਿਨ੍ਹਾਂ ਖੱਬੇ ਮੁੜਨਾ ਹੈ ਉਹਨਾਂ ਵਾਸਤੇ ਵਿੱਚ ਜਿਸ ਤਰ੍ਹਾਂ ਲਾਈਨ ਲੱਗੀ ਹੈ ਵੀ ਜਿਸ ਖੱਬੇ ਮੁੜਨਾ ਹੈ ਉਹ ਇਸ ਤਰ੍ਹਾਂ ਮੁੜ ਸਕਦਾ ਹੈ। ਮਨਾ ਕੋਈ ਨਹੀਂ ਖੱਬੇ ਮੁੜਨਾ, ਨਾ ਹੀ ਤੁਹਾਡੇ ਤੇ ਲਾਗੂ ਕਰਦਾ ਕਿ ਤੁਸੀਂ ਖੱਬੇ ਮੁੜਨਾ ਹੈ। ਜਿਹੜਾ ਮੁੜਨਾ ਚਾਹੁੰਦਾ ਹੈ ਖੱਬੇ ਉਹ ਇਸ ਤਰ੍ਹਾਂ ਮੁੜ ਸਕਦਾ ਹੈ ਜਿਸ ਤਰ੍ਹਾਂ ਲਾਈਨ ਲੱਗੀ ਹੈ। Il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un parcheggio e parking a sinistra ਖੱਬੇ ਨੂੰ falso ਜੀ। 26 ਨੰਬਰ, la distanza di sicurezza ਫਾਸਲਾ va rispettata, ਕਹਿੰਦੇ ਦੀ ਰਿਸਪੈਕਟ ਕਰਨੀ ਹੈ। ਫਿਰ non tamponare il veicolo, ਗੱਡੀ ਨਾਲ ਨਾ ਟਕਰਾਣੇ ਦੇ ਲਈ che ci precede ਜਿਹੜੀ ਅੱਗੇ ਵੇ ਵੇਰੋ ਜੀ distanza di sicurezza ਇਸ ਵਾਸਤੇ ਰੱਖੀਦਾ ਕਿ ਜਿਹੜੀ ਅੱਗੇ ਗੱਡੀ ਪਿਛਲਦੀ ਹੈ ਉਹਦੇ ਨਾਲ ਟੱਕਰ ਨਾ ਹੋ ਜਾਏ, tamponare ਨਾ ਹੋ ਜਾਈਏ, ਠੀਕ ਹੈ ਵੇਰੋ। ਬਾਕੀ tamponare ਜਿਹੜਾ sempre vero ਹੈ ਤੇ 0 falso ਹੈ। 27 ਨੰਬਰ, dovendo attraversare l'incrocio, ਕਹਿੰਦਾ ਚੌਕ ਨੂੰ ਕ੍ਰਾਸ ਕਰਨਾ ਜੇ rappresentato in figura ਵਾਲਾ ਤਸਵੀਰ ਦਿਖਾਇਆ ਗਿਆ। I veicoli devono transitare, ਗੱਡੀਆਂ ਕਹਿੰਦਾ ਚੱਲਣਾ ਵੇ nel seguente ordine, ਇਸ ਆਰਡਰ ਦੇ ਨਾਲ, ਇਸ ਤਰਤੀਬ ਦੇ ਨਾਲ E C A ਤੇ L ਤੇ R। ਅੱਛਾ ਜਿਹਨੂੰ ਫਾਲਸੋ ਕੀਤੀ ਹੈ ਤੇ ਫਾਲਸੋ ਹੀ ਹੋਵੇਗਾ। ਤਸਵੀਰ ਮੈਂ ਤੁਹਾਨੂੰ ਵਿਖਾ ਦੇਣਾ ਸਹੀ ਤਰ੍ਹਾਂ, ਤਸਵੀਰ ਆਪਣੀ ਖੁਦ ਚੈੱਕ ਕਰ ਲੈਣੀ ਹੈ। 28 ਨੰਬਰ, ਇਹ ਜਿਹੜੀ ਪਨੇਲੋ ਹੈ ਗੱਡੀ ਦੇ ਪਿੱਛੇ ਉਦੋਂ ਲਾਈ ਦੀ ਹੈ ਜਦੋਂ ਗੱਡੀ ਦੇ ਪਿੱਛੇ ਸਮਾਨ ਵਧਿਆ ਹੋਵੇ। La sporgenza longitudinale del carico, ਕਹਿੰਦਾ ਜਿਹੜਾ ਲੰਬਾਈ ਦੇ ਵਿੱਚ ਸਮਾਨ ਵੱਧਦਾ ਹੈ। Fino ai 3/10 della lunghezza del veicolo, ਗੱਡੀ ਦੀ ਲੰਬਾਈ ਦੇ ਨਾਲੋਂ 3/10 deve essere segnalata, ਫਿਰ ਕਹਿੰਦਾ ਉਹਦੀ ਨਿਸ਼ਾਨਦੇਹੀ ਕਰਨੀ ਹੈ। mediante, ਜ਼ਰੀਏ ਰਾਹੀਂ uno o due pannelli, ਇੱਕ ਜਾਂ ਦੋ ਪਨੇਲੀਆਂ ਦੇ ਨਾਲ quadrangolari in figura, ਜਿਹੜੀ ਚੌਰਸ ਤਸਵੀਰ ਦੇ ਵਿੱਚ ਇਸ ਤਰ੍ਹਾਂ ਵੇਖੋ ਜੀ। 29 ਨੰਬਰ, causa probabile di incidenti, ਕਹਿੰਦਾ ਐਕਸੀਡੈਂਟ ਹੋ ਸਕਦਾ ਹੈ dovuti alla struttura della strada, ਜਿਹੜਾ ਸੜਕ ਦਾ ਸਟਰਕਚਰ ਢਾਂਚਾ ਵੇ ਇਹਦੀ ਵਜ੍ਹਾ ਤੋਂ ਕਹਿੰਦਾ ਐਕਸੀਡੈਂਟ ਹੋ ਸਕਦਾ ਹੈ। può essere ristrettezza della strada, ਸੜਕ ਦਾ ਤੰਗ ਹੋਣਾ ਜਿਹੜਾ ਹੈ ਕਹਿੰਦਾ ਇਹ ਇੱਕ ਵਜ੍ਹਾ ਹੋ ਸਕਦੀ ਹੈ ਐਕਸੀਡੈਂਟ ਦਾ ਵੇਰੋ ਜੀ। ਅੱਛਾ ਜੀ, ਨਾ ਫਾਲਸੋ ਕੀਤੀ ਲੇਕਿਨ ਵੇਰੋ ਹੈ। 3 ਨੰਬਰ, per diminuire il rumore, ਕਹਿੰਦਾ ਸ਼ੋਰ ਨੂੰ ਘਟਾਣੇ ਦੇ ਲਈ emesso dai veicoli a motore, ਜਿਹੜੀਆਂ ਇੰਜਨ ਵਾਲੀਆਂ ਗੱਡੀਆਂ ਕਰਦੀਆਂ ਨੇ si deve sostituire il tubo di scarico, ਕਹਿੰਦਾ ਸਿਲੈਂਸਰ ਦਾ ਪਾਈਪ ਚੇਂਜ ਕਰ ਲਓ। usando ਨੇ ਤੇ ਇਸਤੇਮਾਲ ਕਰੋ uno di diametro più piccolo, ਮਤਲਬ ਛੋਟੇ ਸਾਈਜ਼ ਦਾ ਕਹਿੰਦਾ ਪਾਈਪ ਇਸਤੇਮਾਲ ਕਰੋ ਤੇ ਇਸ ਤਰ੍ਹਾਂ ਸ਼ੋਰ ਜਿਹੜਾ ਉਹ ਘਟ ਜਾਏਗਾ ਫਾਲਸੋ। ਤੇ ਲੋ ਜੀ, ਅੱਜ ਦੀ ਵੀਡੀਓ ਖਤਮ ਕਰਨਾ ਇਨਸ਼ਾਅੱਲਾ।